जी बात सानू लगी ना कोई पानी की प्यास। अच्छा अपने खूह पर गए हैं भी चलो घड़ा पानी का उत्थे पानी पीने। अच्छा ज्वारां कमांदा विचों निकल के मक्कियां ज्वारां बहुत उस वक्त होंदियां दियां। अच्छा जिस बात वो जाके देखा उहदे पर भी उहदी भी धौन वड्डी भी आवरे ते वो रजाई पर पे वो भी रजाई ਉੱਥੇ ਹੀ ਬਿਸਤਰੇ ਵਿੱਚ ਹੀ उत्थे ਪਿਆ। ही बिस्तर में ऊपर वड्ड के धौन ऊपर रजाई दी। पहली तलवार मारी कोई नहीं बाल्डा गिरी, दूसरी मारी नहीं गिरी, तीसरी मारी अजीबा फिर गिर गया। अच्छा ਉਹਨੂੰ ਖਤਮ ਕਰਿਆ। ਫਿਰ ਬੂਹਾ ਸਾਡਾ ਖੁੱਲ੍ਹਾ ਬੈਠ ਕੇ ਜਿਹਦੇ ਵਿੱਚ ਅਸੀਂ ਬੰਦ ਆ ਉਸਦੇ ਦੇਹੜੀ ਆ ਜਿਹੜੀ ਉਸ ਦੇਹੜੀ ਦੇ ਉੱਤੇ ਬਾਲਡਾ ਦੀ ਗਰਦਨ ਧਰ ਕੇ ਤੇ ਉਹਦੀ ਗਰਦਨ ਵੱਖਰੀ ਕਰੀ ਹੈ। ਓਏ ਹੋਏ ਹੋਏ ਉਹਨਾਂ अस्सलाम वालेकुम, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਅੱਜ ਪਿੰਡ ਗੁਰਮੁਖ ਸਿੰਘ ਵਾਲਾ ਆਈ ਹੈ, ਜਿਸ ਦਾ ਜ਼ਿਲ੍ਹਾ ਸਰਗੋਦਾ। ਅੱਜ ਇੱਥੋਂ ਦੇ ਇੱਕ ਇਹੋ ਜਿਹੇ ਬਜ਼ੁਰਗਾਂ ਨਾਲ ਸਾਡੀ ਮੁਲਾਕਾਤ ਹੈ ਜਿਨ੍ਹਾਂ ਨੇ 47 ਦੀ ਵੰਡ ਆਪਣੀ ਅੱਖੀਂ ਵੇਖੀ, ਤੇ ਅੱਜ ਅਸੀਂ ਇਹਨਾਂ ਕੋਲੋਂ ਉਹ 47 ਦੀ ਵੰਡ ਦੀ ਕਹਾਣੀ ਸੁਣਾਂਗੇ ਤੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਇਹੋ ਜਿਹੀਆਂ ਵੱਖ-ਵੱਖ ਪਿੰਡਾਂ 'ਚ ਜਾ ਕੇ ਕਹਾਣੀਆਂ ਤੁਹਾਡੇ ਵਾਸਤੇ ਲੱਭੀ ਦੀਆਂ। ਸਾਡੀ ਆਉਣ ਵਾਲੀ ਨਸਲ ਨੂੰ ਪਤਾ ਲੱਗੇ ਕਿ ਪਾਕਿਸਤਾਨ ਬਣਨ ਦੇ ਵਿੱਚ ਇਹਨਾਂ ਬਜ਼ੁਰਗਾਂ ਦਾ ਕੀ ਕਿਰਦਾਰ ਸੀ। ਇਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਤੇ ਅੱਜ ਇਹੋ ਜਿਹੇ ਇੱਕ ਬਜ਼ੁਰਗ ਨੂੰ ਅਸੀਂ ਮਿਲਾਂਗੇ ਜਿਨ੍ਹਾਂ ਨੇ ਆਪਣੇ ਮਾਂ-ਬਾਪ ਨੂੰ ਆਪਣੀ ਅੱਖੀਂ ਕਤਲ ਹੁੰਦੇ ਵੇਖਿਆ, ਤੇ ਉਹ 6-7 ਸਾਲ ਦੇ ਬੱਚੇ ਨੂੰ ਜੋ ਕੁਝ ਮਾਲੂਮ ਹੋਇਆ ਅਸੀਂ ਤੁਹਾਡੇ ਤੱਕ ਰੱਖਾਂਗੇ। ਆਓ ਮਿਲਦੇ ਇਹਨਾਂ ਬਜ਼ੁਰਗਾਂ ਦੇ ਨਾਲ ਤੇ ਗੱਲਬਾਤ ਸਾਂਝੀ ਕਰਦੇ ਹਾਂ। ਇੱਕ ਹੋਰ ਮੈਂ ਗੱਲ ਦੱਸਦਾ ਜਾਵਾਂ, ਅਗਰ ਤੁਹਾਡੇ ਕੋਲ ਤੁਹਾਡੇ ਘਰ ਦੇ ਵਿੱਚ ਤੁਹਾਡੇ ਮੁਹੱਲੇ ਦੇ ਵਿੱਚ ਕੋਈ ਬਜ਼ੁਰਗ ਹੈ ਤੇ ਪਲੀਜ਼ ਉਹਦੀ ਰਿਕਾਰਡਿੰਗ ਕਰਕੇ अपने कोल महफूज करो, क्योंकि यादां बादों नहीं लभनियां। अस्सलाम वालेकुम बुजुर्गो। वालेकुम अस्सलाम। बुजुर्गो की हाल चाल है ਤੁਹਾਡਾ? ठीक ठाक है जी। ਕੀ ਨਾਮ ਹੈ ਬਜ਼ੁਰਗੋ ਆਪਣਾ? मोहम्मद रमज़ान। ਮੁਹੰਮਦ ਰਮਜ਼ਾਨ। ਤੁਹਾਡੇ ਵਾਲਦ ਸਾਹਿਬ ਦਾ? फैज मोहम्मद। ਤੇ ਦਾਦਾ ਜੀ ਦਾ? ਦਾਦਾ ਜੀ ਦਾ? दादे का कोई पता नहीं। ਅੱਛਾ, ਪਿੰਡ ਦਾ ਨਾਂ ਕੀ ਸੀ? पिंड का नाम तो थोड़ा दस रहा भी रियासत पटियाला, नीमा रिवना। ਨੀਵਾ ਰੇੜਨਾ। रिवना ਹੂੰ इस साइड पर ऊंचा रिवना, ਹੂੰ इस साइड पर नीमा रिवना। ਅੱਛਾ नीमे रिवने दे सी। ਸਹੀ। ਤੇ ਹੋਰ ਨਾਲ ਦੇ ਪਿੰਡ ਪਤਾ ਨੇ ਕਿਹੜੇ ਸਨ? और पिंड काफ़ी इस पासे माजरा, माजरा ਹਾਂਜੀ। एक नलीना, ਅੱਛਾ ਇਹ ਜੇ ਨੌ ਤੇ ਇਹ ਦੋ ਚਾਰ ਜਿਹੜੇ ਆਉਂਦੇ ਨੇ ਮੈਂ ਤੁਹਾਨੂੰ ਦੱਸ ਰਹੇ ਹਾਂ। ਪਿੰਡ ਬਾਵਾ ਵੱਡਾ ਸੀ ਕਿ ਛੋਟਾ ਜਿਹਾ ਸੀ? ਨਹੀਂ ਪੂਰਾ ਜਿਹਾ ਪਿੰਡ ਦਾ ਪੂਰਾ ਜਿਹਾ। ਪੂਰਾ। ਕਿਹੜੀ ਬਰਾਦਰੀ ਜ਼ਿਆਦਾ ਉੱਥੇ ਰਹਿੰਦੀ ਸੀ? ਉੱਥੇ ਬਿਆਦਰੀ ਜੀ ਸਾਰੀ ਸਿੱਖ ਤੇ ਹਿੰਦੂ। ਸਿੱਖ ਵੀ ਰਹਿੰਦੇ ਸੀ? ਹਾਂ। ਤੇ ਮੁਸਲਮਾਨਾਂ ਦੇ ਕਿੰਨੇ ਘਰ ਸੀ? ਮੁਸਲਮਾਨਾਂ ਦੇ ਤਾਂ ਅਸੀਂ ਜ਼ਿਮੀਂਦਾਰਾਂ ਦੇ ਦੋ ਘਰ ਤੇ। ਤੁਹਾਡੀ ਜੱਟ ਬਰਾਦਰੀ ਹੈ? ਜੱਟ ਬਿਆਦਰੀ। ਅੱਛਾ, ਦੋ ਘਰ ਸੀ? ਦੋ ਘਰ ਸਾਡੇ ਜੱਟਾਂ ਦੇ ਤੇ ਹਾਂਜੀ। ਤਿੰਨ ਚਾਰ ਗੁੱਜਰ ਤੇ ਅੱਛਾ ਇੱਕ ਘਰ ਰਾਈਆਂ ਦਾ ਤਾ। ਅੱਛਾ, ਬਾਕੀ ਸਾਰੇ ਸਿੱਖ ਹਿੰਦੂ ਸੀ? ਬਸ ਬਾਕੀ ਸਭ ਕੋਈ ਬਾਣੀਏ, ਕੋਈ ਬਾਹਮਣ, ਕੋਈ ਸਿੱਖ, ਕੋਈ ਹਿੰਦੂ। ਕੋਈ ਨਾਂ ਚੇਤਾ ਕੋਈ ਉੱਥੇ ਜਿਹੜੇ ਸਿੱਖ ਰਹਿੰਦੇ ਸਨ? ਕੋਈ ਪਤਾ ਨਹੀਂ ਜੀ ਅੱਛਾ, ਮੈਨੂੰ। ਨਹੀਂ ਪਤਾ। ਸਹੀ ਹੋ ਗਿਆ। ਤੇ ਮਸਜਿਦ ਵਗੈਰਾ ਹੈ ਸੀ ਪਿੰਡ 'ਚ? ਨਹੀਂ ਕੋਈ ਨਹੀਂ। ਨਹੀਂ ਸੀ ਹੈ? ਤੇ ਜ਼ਮੀਨ ਤੁਹਾਡੀ ਹੈ ਸੀ ਉੱਥੇ? ਹਾਂ ਜ਼ਮੀਨ ਥੀ। ਕਿੰਨੇ ਕਿੱਲੇ ਸੀ? ਜ਼ਮੀਨ ਤਾਂ ਸਾਡੀ ਬਹੁਤ ਸੀ, ਹੂੰ ਪਰ ਉਰੇ ਹੁਣ ਸਾਨੂੰ ਥੋੜੀ ਮਿਲੀ ਆ। ਅੱਛਾ। ਉੱਥੇ ਜ਼ਮੀਨ ਸਾਡੀ ਢੇਰ ਸਾਰੀ ਸੀ। ਘਰ ਆਪਣੇ ਦਾ ਪਤਾ ਕੋਈ ਨਕਸ਼ਾ? ਜੀ ਘਰ ਦਾ ਨਕਸ਼ਾ ਦੱਸ ਦਿੰਦਾ। ਦੱਸੋ। इस तरफ बसाखत मकान है जड़ा, इस तरफ दरवाज़ा उसका। अच्छा इस रोड में लमसलमा। अच्छा लमसलमा भी ढेर सारा था, बिच माल मूल भी आ जाता था, बिच आप भी जी समझते पे। इस तरफ करके बैठक थी, उसका दरवाज़ा लांदे नूं। अच्छा हाँ। पक्का घर सी? नहीं कच्चा। ਕੱਚਾ ਸੀ? हाँ। ਸਹੀ ਹੋ ਗਿਆ। ਬਜ਼ੁਰਗੋ ਤੁਸੀਂ ਕਿੰਨੇ ਭਾਈ ਸੀ? दो ਦੋ ਭਾਈ। ਕਿੰਨੀਆਂ ਭੈਣਾਂ? चार भैन।
ਚਾਰ ਤਿੰਨ ਭੈਣਾਂ ਅੱਛਾ 3 ਭੈਣਾਂ। ਤੁਹਾਡੇ ਤੋਂ ਵੱਡੇ ਸੀ ਸਾਰੇ? ਜੀ ਮੇਰੇ ਤਾਂ ਸਭ ਵੱਡੇ ਤੇ। ਅੱਛਾ ਸਾਰੇ ਵੱਡੇ ਸੀ। ਤੁਹਾਡੇ ਵਾਲਦ ਸਾਹਿਬ ਖੇਤੀਬਾੜੀ ਕਰਦੇ ਸੀ? ਹਾਂ ਜੀ। ਅੱਛਾ ਬਜ਼ੁਰਗੋ, ਅਸੀਂ ਤੁਹਾਡੇ ਕੋਲ 47 ਦੇ ਉਹ ਉਜਾੜਿਆਂ ਦੀ ਕਹਾਣੀ ਸੁਣਨੀ ਹੈ। ਇਹ ਦੱਸੋ, ਜਦੋਂ ਪਿੰਡੋਂ ਤੁਸੀਂ ਲੋਕ ਬਾਹਰ ਨਿਕਲੇ ਹੋ, ਜਾਂ ਕਿੱਦਾਂ ਤੁਹਾਡੇ ਲੋਕਾਂ ਨੂੰ ਪਤਾ ਲੱਗਿਆ ਕਿ ਇੱਥੇ 47 ਦੀ ਵੰਡ ਹੋ ਗਈ, ਅਸੀਂ ਇਹ ਪਿੰਡ ਛੱਡ ਦੇਣਾ? ਇਹਦੇ ਬਾਰੇ ਦੱਸੋ ਸਾਨੂੰ। ਸਾਨੂੰ जनाब इतना का पता भी थोड़ा दस रहा मन इतनी को होशा पाईता था मेरा बड़ा उन तो सारी गलों का पता तो फौत हो गया होता। अच्छा। भैना तो भी फौत हो गई। इतना पता भी जिस वक्त वाट काट हुई है ना, हाँ जी, असी रह गए पीछे, एक भरजाई मेरी, एक भैन, एक मैं। भाई वो अपना नस गया। ਵਾਟ ਘਾਟ ਤੁਹਾਡੇ ਪਿੰਡ ਦੇ ਵਿੱਚ ਹੋਈ ਹੈ? पिंड के बीच ही है जी। ਉਸੇ ਪਿੰਡ ਦੇ ਸਿੱਖਾਂ ਨੇ ਮਾਰੇ? पिंड दे नहीं लाला जिथे भी लाला हूँ इतना मैनू पिंड छांट नहीं है। ये जेड़ा जेड़ा मैनू पता वो मैं तेन दस रहा। ਤੁਹਾਡੇ ਘਰ ਉੱਤੇ ਹਮਲਾ ਹੋਇਆ? मैं दस रहा। असी जी बैठक है असी तिने जी दे विच डकते हैं, बंद करते हैं। अच्छा। इस जगह विसाखत कमरा जेड़ा उहदे पानी दा पाठशा बारशी दा। अच्छा। उहदे हेठां इतना कुं पता भी उहदे पाठशे दे हेठां सिर्फ पक्कियां इट्टां पाठशा हेठां। अच्छा। उत्थे मेरी वालदा खड़ी है। जेड़ी बैठक है उसदी देहरियां कोल मेरा बालद खड़िया। अच्छा। माँ मेरी नू 3 तलवारां मारियां उन्होंने। पहली तलवार मारी कोई नहीं बालदा गिरी, दूसरी मारी नहीं गिरी, तीसरी मारी अजीबा फिर गिर गई। अच्छा। ਉਹਨੂੰ ਖਤਮ ਕਰਿਆ। ਫਿਰ ਬੂਹਾ ਸਾਡਾ ਖੁੱਲ੍ਹਾ ਬੈਠ ਕੇ ਜਿਹਦੇ ਵਿੱਚ ਅਸੀਂ ਬੰਦ ਆ। ਉਸਦੇ ਦੇਹਰੀ ਆ ਜਿਹੜੀ, ਉਸ ਦੇਹਰੀ ਦੇ ਉੱਤੇ ਬਾਲਦਾ ਦੀ ਗਰਦਨ ਧਰ ਕੇ ਤੇ ਉਹਦੀ ਗਰਦਨ ਵੱਖਰੀ ਕਰੀ ਆ। ਓਏ ਹੋਏ ਹੋਏ। ਉਹਨਾਂ ਦੇ ਉੱਪਰ ਨੂੰ ਫਿਰ ਸਿੱਖਾਂ ਨੇ ਕੱਢ ਕੇ ਸਾਨੂੰ ਉਹਨਾਂ ਦੇ ਉੱਪਰ ਨੂੰ ਲੰਘਾ ਕੇ ਤੇ ਫਿਰ ਦੇ ਕੇ। ਉਹਨਾਂ ਦੇ ਉੱਤੋਂ ਦੀ? ਹਾਂਜੀ। ਇਤਨਾ ਕੁ ਪਤਾ ਤੇ ਬਾਦਸ਼ਾਹ। ਤੁਹਾਡੇ ਵਾਲਦ ਸਾਹਿਬ? ਬਾਲਦ ਵੀ ਕਤਲ ਕਰਤਾ, ਬਾਲਦਾ ਵੀ ਕਰਤੀ। ਨਹੀਂ, ਤੁਸੀਂ ਤੁਹਾਨੂੰ ਵਾਲਦਾ ਦਾ ਦੱਸਿਆ ਕਿ ਉਹਨੂੰ ਤਲਵਾਰਾਂ ਮਾਰੀਆਂ ਤੇ ਵਾਲਦਾ ਦਾ ਸਿਰ ਰੱਖ ਕੇ? ਬਾਲਦਾ ਵੀ ਦੱਸ ਰਿਹਾ ਵੀ ਜਿਹੜੀ ਬੈਠਕ ਦੀ ਦਰਵਾਜ਼ਾ ਹੈ ਨਾ, ਹਾਂਜੀ, ਉਹਦੀ ਦੇਹਰੀ ਹੁੰਦੀ ਆ। ਹਾਂਜੀ ਹਾਂਜੀ। ਹੈਂ ਮੋਹ ਆਠ ਜਾਂ ਦੇਹਰੀ, ਉਹਦੀ ਗਰਦਨ ਉਹਦੇ ਉੱਪਰ ਧਰ ਕੇ ਬਾਲਦ ਸਾਹਿਬ ਦੀ ਮੇਰੀ ਦੇ ਇੱਥੋਂ ਗਰਦਨ ਵੱਡੀ ਹੈ ਵੱਖਰੀ। ਅੱਛਾ, ਵਾਲਦ ਸਾਹਿਬ ਦੀ? ਹਾਂਜੀ। ਸਹੀ ਹੋ ਗਿਆ। ਉਸ ਤੋਂ ਬਾਅਦ ਫਿਰ ਤੁਹਾਨੂੰ ਕਿੱਥੇ ਲੈ ਗਏ ਹੋ? ਉਸ ਤੋਂ ਪਹਿਲਾਂ ਵੀ ਅਸੀਂ ਬਾਹਰ ਨਿਕਲੇ ਆਪਣੇ ਜ਼ਮੀਨ ਨੂੰ ਲੁਕਦੇ ਫਿਰੇ। ਤਿੰਨੇ ਅਸੀਂ ਥੇ। ਤਿੰਨੇ? ਤਿੰਨੇ। ਅੱਛਾ। ਬਾਹਰ ਸਾਡਾ ਦਾਦਾ ਦਾ ਨਾਂ ਮੈਨੂੰ ਕੋਈ ਪਤਾ ਨਹੀਂ ਹੁਣ ਉਹਦਾ ਕਿਆ ਥਾ ਕਿਆ ਨਹੀਂ। ਅੱਛਾ। ਉਹ ਬਾਹਰ ਖੂਹ 'ਤੇ ਹੀ ਰਹਿੰਦਾ ਹੁੰਦਾ ਤਾ। ਅੱਛਾ ਜੀ ਬਸ ਸਾਨੂੰ ਲੱਗੀ ਨਾ ਕੋਈ ਪਾਣੀ ਦੀ ਪਿਆਸ। ਅੱਛਾ। ਆਪਣੇ ਖੂਹ ਪਰ ਗਏ ਹਾਂ ਵੀ ਚਲੋ ਘੜਾ ਪਾਣੀ ਦਾ ਉੱਥੇ ਪਾਣੀ ਪੀਂਦੇ ਹਾਂ। ਅੱਛਾ। ਜਵਾਰਾਂ ਕਮਾਂਦਾਂ ਵਿੱਚੋਂ ਨਿਕਲ ਕੇ ਮੱਕੀਆਂ ਜਵਾਰਾਂ ਬਹੁਤ ਉਸ ਵਕਤ ਹੁੰਦੀਆਂ ਦੀਆਂ। ਅੱਛਾ। ਜਿਸ ਬਾਅਦ ਉਹ ਜਾ ਕੇ ਦੇਖਿਆ ਉਹਦੇ ਪਰ ਵੀ ਉਹਦੀ ਵੀ ਧੌਣ ਵੱਡੀ ਵੀ ਔਰੇ ਤੇ ਉਹ ਰਜਾਈ ਪਰ ਪਿਆ। ਉਹ ਵੀ ਰਜਾਈ ਉੱਥੇ ਹੀ ਬਿਸਤਰੇ ਵਿੱਚ ਹੀ ਪਿਆ? ਉੱਥੇ ਹੀ ਬਿਸਤਰੇ ਉੱਪਰ ਵੱਢ ਕੇ ਧੌਣ ਉੱਪਰ ਰਜਾਈ ਦੇ। ਓਏ ਹੋਏ ਹੋਏ। ਫਿਰ ਤੁਸੀਂ ਕਿੱਥੇ ਨੂੰ ਗਏ? ਉਸ ਤੋਂ ਬਾਅਦ ਜਨਾਬ ਫਿਰ ਅਸੀਂ ਜਿਹੜੀ ਮੇਰੀ ਭਰਜਾਈ ਸੀ ਨਾ ਮੇਰੇ ਭਾਈ ਦੇ ਸਹੁਰੇ ਤੇ, ਹਾਂਜੀ, ਅਸੀਂ ਉਹਨਾਂ ਕੋਲ ਚਲੇ ਗਏ। ਤੇ ਭਾਈ ਤੁਹਾਡਾ ਸਹੁਰਿਆਂ ਦੇ ਸੀ ਪਿੰਡ? ਭਾਈ ਤਾਂ ਨਿਕਲ ਗਿਆ ਨਾ, ਪਤਾ ਨਹੀਂ ਕਿੱਧਰ ਨੂੰ ਨਿਕਲਿਆ, ਉਹਦਾ ਬਾੜ ਕਾਟ ਮਾ। ਅੱਛਾ। ਉਹਨਾਂ ਕੋਲ ਚਲੇ ਗਏ। ਉਹਨਾਂ ਨੂੰ ਕੋਈ ਬੱਚੇ ਸੀ, ਉਹਨਾਂ ਕੋਲ ਰਹੇ ਆ। ਅੱਛਾ। ਭਾਈ ਸਾਡਾ ਆ ਗਿਆ ਫਿਰ ਅੰਬਾਲੇ ਕੰਪ ਮਾ। ਅੱਛਾ। ਉੱਥੇ ਦੇ ਕੋਈ ਥੋੜੀ ਬਾਲੀ ਉਹ ਹੋਈ ਆ ਨਾ, ਅੱਛਾ। ਉਹ ਸਾਨੂੰ ਲੈਣ ਗਿਆ। ਅਸੀਂ ਤਿੰਨੇ ਆਏ ਆ। ਫਿਰ ਭੈਣ ਵੀ ਭਰਜਾਈ ਭਾਈ ਚਾਰੇ ਅਸੀਂ ਆ ਗਏ ਹਾਂ। ਸਹੀ। ਅੰਬਾਲੇ ਕੰਪ ਮਾ ਅਸੀਂ 1 ਮਹੀਨਾ ਰਹੇ। ਸਹੀ। ਇਤਨਾ ਵੀ ਮੈਨੂੰ ਪਤਾ 1 ਮਹੀਨਾ ਰਹੇ ਆ। ਗੱਡੀ ਕੰਪ ਦੀ ਭਰ ਗਈ ਸੀ। ਭਾਈ ਮੇਰਾ ਫਿਰ ਚਲਾ ਗਿਆ ਤਾਂ ਆਪਣੇ ਸਹੁਰਿਆਂ ਨੂੰ ਲੈਣ। ਅੱਛਾ। ਅਸੀਂ ਤਿੰਨੇ ਥੇ ਉੱਥੇ। ਗੱਡੀ ਕੰਪ ਦੀ ਭਰਨ ਲੱਗਿਆ ਕੰਪ ਗੱਡੀ ਉਹਨਾਂ ਪਾਕਿਸਤਾਨ ਆਉਣੇ ਨੂੰ। ਜਿਹੜੇ ਕੋਈ ਮੁਲਾਜ਼ਮ ਤੇ ਉਹ ਸਾਨੂੰ ਆ ਕੇ ਕਿਹਾ ਕਰਨ ਜੀ ਚਲੋ ਤੂੰ ਗੱਡੀ ਬੈਠੋ, ਚਲੋ ਚਲੋ। ਅੱਛਾ। ਇੱਕ ਬੰਦਾ ਮੇਰੇ ਭਾਈ ਦਾ ਜਾਣੂ ਦਾ ਜਾਣ ਪਛਾਣ ਵਾਲਾ ਹੋ ਗਿਆ ਤਾਂ ਉਹ ਕਹਿਣ ਲੱਗਾ ਵੀ ਬਿਲਕੁਲ ਜੋ ਵੀ ਹੁਣ ਤੁਹਾਨੂੰ ਕਹੀਂ ਜਾਵੇ ਨਾ ਉਹਦੇ ਤੇ ਹੱਲਿਓ ਕੋਈ ਨਾ ਤੁਸੀਂ ਬਿਲਕੁਲ ਵੀ ਆਈ ਰੌਲਾ ਪਾਈ ਜਾਣ ਕੇ ਬਾਅਦ ਤੁਸੀਂ ਚੁੱਪ ਕਰਕੇ ਬੈਠੇ ਰਹੋ। ਅੱਛਾ। ਆਉਂਦੇ ਰਹੇ ਜਾਂਦੇ ਰਹੇ, ਆਉਂਦੇ ਰਹੇ ਜਾਂਦੇ ਰਹੇ। ਕੋਈ 3 ਵਜੇ ਦਾ ਟਾਈਮ ਹੋਣਾ, ਫਿਰ ਕੰਪ ਭਰੀਣ ਲੱਗ ਗਿਆ, ਮੁਲਕ ਫੇਰ ਆਉਣ ਲੱਗ ਗਿਆ।
ਅੱਛਾ 2-3 ਦਿਨ ਬਾਅਦ ਫਿਰ ਮੇਰਾ ਭਾਈ ਆਇਆ। ਹੂੰ ਉਸ ਤੋਂ ਬਾਅਦ ਜੀ ਫਿਰ ਅਸੀਂ ਆ ਗਏ ਹੋਰ ਪਾਕਿਸਤਾਨ। ਕਾਹਦੇ 'ਚ ਆਏ? ਗੱਡੀ 'ਚ? ਹਾਂ ਜੀ, ਫਿਰ ਇੱਥੇ ਕਿਹੜੀ ਜਗ੍ਹਾ ਤੇ ਆ ਕੇ ਬੈਠੇ? ਇੱਥੇ ਪਹਿਲਾਂ ਆ ਕੇ ਬੈਠੇ ਅਸੀਂ ਲਾਹੌਰ ਉਤਰੇ ਹਾਂ। ਲਾਹੌਰੋਂ ਅਸੀਂ ਗਏ ਹਾਂ ਕਸੂਰ। ਅੱਛਾ ਕਸੂਰ ਉੱਥੇ ਬਸਿੰਦਾ ਜੱਟ, ਉਹਨੇ ਸਾਨੂੰ ਰੱਖਿਆ। ਅੱਛਾ ਭਰਾ ਦੇ ਸਹੁਰੇ ਵੀ ਥੇ, ਅਸੀਂ ਵੀ ਥੇ ਸਾਰੇ ਹੀ। ਅੱਛਾ ਉੱਥੇ ਬੜਾ ਜ਼ੋਰ ਤਾਂ ਕੰਬੋ ਬਿਆਦਰੀ ਦਾ। ਉਹ ਜਿਹੜਾ ਜੱਟ ਤਾਂ ਉਹ ਕਹਿੰਦਾ ਵੀ ਸਾਡਾ ਜੱਟਾਂ ਦਾ ਜ਼ੋਰ ਹੋਵੇ, ਕੰਬੋ ਕਹਿੰਦੇ ਸਾਡੀ ਬਿਆਦਰੀ ਦਾ ਜ਼ੋਰ ਹੋਵੇ। ਅੱਛਾ ਉੱਥੇ ਉਹਨੇ ਕਿਹਾ ਜੀ ਤੁਹਾਨੂੰ ਮਾਲ ਡੰਗਰ ਵੀ ਸਿੱਖਾਂ ਦਾ ਦਊਂਗਾ, ਬੜੇਵਾ ਵੀ ਦਊਂਗਾ, ਮਕਾਨ ਵੀ ਦਊਂਗਾ, ਜ਼ਮੀਨ ਵੀ ਪਵਾਉਂਗਾ, ਤੁਸੀਂ ਜਾਓ ਕੋਈ ਨਹੀਂ। ਉਹ ਆਪਣਾ ਪਾਵਾ ਬਣਾਉਣਾ ਚਾਹੁੰਦਾ ਸੀ। ਹਾਂਜੀ ਹਾਂਜੀ ਜਿੱਥੇ ਦਾ ਦਾਣਾ ਪਾਣੀ ਹੁੰਦਾ ਫਿਰ ਇੱਥੇ ਧੁਸੜੀਆ ਹਾਂ। ਹਾਂਜੀ फैसल दे लोग दियो भाई चंदो नहीं हो पाती, चंदो बाबूर की वाह इनके कैमेर के वाह थे यो जूँ बुढ़ी गई आ उथे कहाँ लगी जी उथे जंगल अच्छा उथे जंगल है, उथे बम्बा चल रहा, पानी है, फलाना टीम का ज्यों उथे तो जनाब इन्होंने पट्टे ना है। रात ਨੂੰ जो जट की चोरी ते रात ਨੂੰ निकल के आए। ਅੱਛਾ ਉਰੇ ਆ ਕੇ ਫਿਰ ਬੈਠ ਗਏ ਬਸ। ਇਸ ਪਿੰਡ? ਜੀ ਇਹ ਕਿਹੜਾ ਪਿੰਡ ਹੈ? ਇਹ ਪਿੰਡ ਪਹਿਲਾਂ ਦਾ ਨਾਂ ਦਾ ਇਹਦਾ ਗੁਰਮੁਖ ਸਿੰਘ ਵਾਲਾ, ਅੱਛਾ ਹੁਣ ਅਸੀਂ ਬਦਲਿਆ ਅਲਾਹਾਬਾਦ। ਇਹ ਕੀ ਕਿਸੇ ਸਿੱਖ ਦਾ ਪਿੰਡ ਸੀ? ਹਾਂ ਜੀ। ਇਹ ਸਿੱਖ ਦਾ ਕੀ ਨਾਂ ਸੀ? ਪਤਾ ਨਹੀਂ ਹੁਣ ਕੋਟ ਗੁਰਮੁਖ ਸਿੰਘ ਜੇ ਸਿੰਘ ਹੀ ਆਇਆ ਹੈ ਹੁਣ। ਜਦੋਂ ਇੱਥੇ ਆਏ ਹੋ ਉਦੋਂ ਇੱਥੇ ਮਕਾਨ ਹੈਗੇ ਸੀ ਕੱਚੇ ਜਾਂ ਪੱਕੇ ਜਾਂ ਗੁਰਦੁਆਰਾ? ਜੀ 2-3 ਥੇ, ਹੋਰ ਕੋਈ ਨਹੀਂ ਥੇ। ਪੱਕੇ ਮਕਾਨ? ਸਭ ਆਪ ਬਣਾਏ ਬਏ ਨੇ। ਤੇ ਗੁਰਦੁਆਰਾ ਹੈ ਸੀ? ਹਾਂ ਗੁਰਦੁਆਰਾ ਪੱਕਾ ਸੀ? ਹਾਂ ਗੁਰਦੁਆਰਾ ਹੁਣ ਵੀ ਖੜਾ, ਸਕੂਲ ਬਣਾਇਆ ਵਾ, ਛੱਤ ਢਹਿ ਗਈ ਆ ਹੁਣ ਉੱਪਰ। ਅੱਛਾ ਹੈਗਾ ਗੁਰਦੁਆਰਾ? ਹਾਂ ਸਕੂਲ ਬਣਾਇਆ ਵਾ। ਅੱਛਾ ਜ਼ਮੀਨ ਚੰਗੀ ਸੀ ਇਸ ਇਲਾਕੇ ਦੀ? ਜ਼ਮੀਨ ਵਧੀਆ। ਇਹ ਪੈ ਗਈ ਤੁਹਾਨੂੰ ਜ਼ਮੀਨ ਉਧਰੋਂ ਸਾਰੀ? ਨਹੀਂ ਸਾਰੀ ਜਿਤਨੀ ਸਾਡੀ ਪਿੱਛੇ ਬਣਦੀ ਸੀ ਇਤਨੀ ਕੋਈ ਨਹੀਂ ਲੱਭੀ। ਅੱਛਾ ਇੰਨੀ ਨਹੀਂ ਆਈ। ਹੁਣ ਕਦੀ ਉਹ ਪਿੰਡ ਜਾਂ ਆਪਣਾ ਘਰ ਜਿਹੜਾ ਤੁਹਾਡੇ ਖਿਆਲਾਂ ਦੇ ਵਿੱਚ ਆ ਉਹ ਯਾਦ ਆਇਆ? ਅੱਛਾ ਬੱਚੇ ਤੇ ਸਾਡੇ ਹੁਣ ਯਾਦ ਕਿਆ ਹੋਣਾ, ਤਾਂ ਸਿਆਣੇ ਤਾਂ ਹੁੰਦਾ ਜਾਂ ਤਾਂ ਉੱਥੇ ਹੁੰਦੇ ਕੁਝ ਦਿਨ ਰਹਿੰਦੇ ਕਰਦੇ, ਫਿਰ ਤਾਂ ਸਾਰਿਆਂ ਦਾ ਪਤਾ ਹੁੰਦਾ ਵੀ ਤੂੰ ਵੀ ਜਾਣੂਆ ਦੂਸਰਾ ਵੀ ਜਾਣੂਆ, ਫਿਰ ਤਾਂ ਯਾਦ ਖਿਆਲ ਆਉਂਦੀ ਆ। ਹੁਣ ਅਸੀਂ ਬਸ 6ਵੇਂ ਤੁਹਾਨੂੰ ਦੱਸ ਰਹੇ, ਮੈਂ 6ਵੇਂ ਸਾਲ ਮਾਤਾ ਜੀ ਬਾਤ ਇੱਥੇ ਆ। ਹਾਂ ਬੱਚੇ ਸੀ ਤੁਸੀਂ? ਹਾਂ ਚਲੋ ਠੀਕ ਹੋ ਗਿਆ। ਜਿਹੜੇ ਉਸ ਵਕਤ ਦੀ ਪੌਦ ਹੈ ਨਾ, ਹਾਂਜੀ ਉਹ ਕੁਛ ਹੋਰ ਸੀ। ਹਾਂਜੀ ਜਿਹੜੀ ਅੱਜ ਦੀ ਪੈਦਾਇਸ਼ ਹੈ ਨਾ, ਹਾਂਜੀ ਇਹ ਕੁਛ ਹੋਰ ਸਾਡੇ ਨਾਲੋਂ ਬਹੁਤ ਸਿਆਣੀ ਹੈ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।